ਆਲੂ ਲਿਖੋ 20 ਕਿਲੋ ਆਲੂ ਲਿਖੇ ਜੇ ਆਲੂ ਨਹੀਂ ਲਿਖੇ, ਚੱਲ ਚੰਗਾ ਆਲੂ ਤੇ ਲਿਖੋ ਆਲੂਆਂ ਜਿਹਾ ਤੈਨੂੰ ਪਤਾ ਹੀ ਨਹੀਂ ਆਲੂ ਲਿਖਣੇ ਆ। ਸਬਜ਼ੀ ਲਹਿਦਾ ਲਿਖੀ ਤੇ ਆਲੂਆਂ ਦੇ ਨਾਲ ਨਾ ਫਰੂਟ ਲਿਖ ਲਈ। ਉਹਨੇ ਮੇਰੇ ਕੋਲੋਂ ਕੋ ਸੱਟਾਂ ਖਾ ਲੈਣੀਆਂ। ਜਾਓ ਪੁੱਤਰ ਜਾਓ, ਤੁਹਾਨੂੰ ਦੱਸਣ ਨਹੀਂ ਹੁੰਦਾ, ਜਾਓ ਕੰਮ ਕਰੋ। ਜਾਓ ਯਾਰ ਕੋ ਆਪਣੀ ਕੋ ਭਾਈ ਤੂੰ ਆਲੂ ਚੁੱਕ ਕੇ ਮਾਰਦੇ ਤੇਰੇ ਸਿਰ ਤੇ। ਆਲੂ ਕਿਹੜਾ ਤੇ ਚੁੱਕਣਾ ਹੈ, ਕਿਹੜਾ ਤੇ ਚੁੱਕਣਾ ਉਹਨਾਂ ਹੈ? ਨੂੰ ਬੱਚਿਆਂ ਨੂੰ ਕਹਿਣ ਨੇ ਮੈਂ ਕਿਤੇ ਚੁੱਕਣਾ ਹੀ ਆਲੂ। ਬੁੱਢੇ ਵਾਲੇ ਓਏ ਚੁੱਪ ਬਾਬਾ, ਮੈਂ ਇੱਥੇ ਤੈਨੂੰ ਦੱਸ ਆਲੂ 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 ਆਲੂ। ਮੰਡੀ ਵਾਲਿਆਂ ਨੂੰ ਵੀ ਬੰਦਾ ਕੀ ਕਵੇ ਯਾਰ, ਸਮਝੋ ਗੱਲ ਬਾਹਰ ਏ। ਮਹਿੰਗਾਈ ਮੰਡੀ ਜੱਗ ਚੁੱਕੀ ਏ, ਇੱਥੇ ਕਿਸੇ ਗਾਹਕ ਨਾਲ ਗੱਲ ਕਰ ਲਈਏ ਤੇ ਗਾਹਕ ਅੱਗੋਂ ਐਵੇਂ ਸਿਰ ਪੈਂਦਾ, ਸਮਝੋ ਗੱਲ ਬਾਹਰ ਏ। ਇਹਨੇ ਬੰਦਾ ਕਮਾਉਂਦਾ ਨਹੀਂ, ਜਿੰਨੇ ਉੱਤੇ ਲਾ ਕੇ ਬੰਦਾ ਪੈ ਜਾਂਦਾ। ਯਾ ਅੱਲਾ ਖੈਰ ਕਰੀ। ਵਾਹ ਸੋਹਣਿਆ ਰੱਬਾ। अस्सलाम वालेकुम। ਵਾਲੇਕਮ ਅਸਲਾਮ। ਹਾਂਜੀ ਚੌਧਰੀ ਤਾਲਬ ਸਾਹਿਬ ਕੀ ਹਾਲ ਹੈ? बाबूलाल की हाल है? ਹਾਂ ਮੈਂ ਠੀਕ ਹਾਂ, ਤੁਸੀਂ ਸੁਣਾਓ? की लाया आज? ਮੈਂ ਸੌਦਾ ਹੀ ਲਾਇਆ, ਹੋਰ ਬੰਦੇ ਯਾਰੇ ਲਾਏ ਨੇ। नहीं सौदा की मैं पूछया ना। ਉਹ ਸੌਦਾ ਕੇਲੇ ਨੇ, ਆਲੂ ਬੁਖਾਰਾ ਹੈ, ये मैं पूछया तेनू नहीं पूछया। ਓਏ ਗਾਜਰਾਂ ਨੇ, ਬੰਦ ਗੋਭੀ ਏ, ਕੱਦੂ ਸ਼ਰੀਫ ਏ, ਅੱਗੋਂ ਕਰੇਲੇ ਨੇ, ਸ਼ਿਮਲਾ ਮਿਰਚ, ਗੋਂਗਲੂ ਨੇ, ਕੀ ਲੈਣਾ? की भाव दी सेब? ਸੇਬ ਬੜਾ ਚੰਗਾ ਚੌਰੀ, ਯਕੀਨ ਕਰ ਪੂਰੀ ਮੰਡੀ ਫਿਰ ਕੇ ਫੇਰ ਮੈਂ ਲੈ ਕੇ ਆਇਆ। है की भाव है? ਮੈਂ ਕਹਿੰਦਾ ਤੂੰ ਘਰ ਲੈ ਕੇ ਜਾਏਗਾ, ਤੇਰੇ ਬੱਚੇ ਵੀ ਤੈਨੂੰ ਕਹਿਣਗੇ ਕਿ ਬਈ ਅਬੂ ਕਿੱਥੋਂ ਲੈ ਕੇ ਆਏ ਹੋ? रेट की है दा? ਮੈਂ ਕਹਿੰਦਾ ਰੇਟ ਤੇਰੇ ਨੂੰ ਅਸੀਂ ਕੋਈ ਗੈਰ ਆ ਯਾਰ, ਮਹੱਲੇਦਾਰ ਹੈ। फिर पता लगे ना। ਕੁਛ ਵੀ ਨਹੀਂ, 800 ਰੁਪਏ ਕਿਲੋ ਨੇ ਤੇਰੇ ਲਈ। है की जे? ਇਹ ਕੇਲਾ ਹੈ, ਕੇਲਾ ਵੇ, ਕੇਲਾ ਕਿੱਡਾ ਸੁਥਰਾ ਕਸ, ਇੰਨਾ ਸ਼ਾਰਟ ਹੋਇਆ ਕੇਲਾ, ਮੈਂ ਤੈਨੂੰ ਕੀ ਦੱਸਾਂ ਚੌਰੀ। ਮੰਡੀ ਆ, ਸੁਬਾ ਮੈਂ ਗਿਆ ਇੱਥੋਂ 6 ਵਜੇ, ਯਕੀਨ ਕਰ 10:30 ਦਾ ਟਾਈਮ ਹੋ ਗਿਆ, ਹੁਣ ਆਇਆ ਉਥੋਂ। एक किलो किलो लाया आज? ਓਏ ਕੇਲਾ ਕਿਲੋ ਨਹੀਂ ਹੁੰਦਾ ਚੌਰੀ, ਮੈਨੂੰ ਲੱਗਦਾ ਤੂੰ ਧੁੱਪੇ ਹੀ ਚਿੱਟੇ ਕੀਤੇ ਆ। ਇਹ ਦਰਜਨ ਹੁੰਦੀ ਹੈ। ਇਹ ਦਰਜਨ ਕਿੰਨੇ ਦਾ? ਇਹ 450 ਦੀ ਦਰਜਨ ਹੈ, ਤੇਰੇ ਲਈ ਨੇ ਤੇ ਹੁਣ 500 ਰੁਪਏ ਦੇ ਹਿਸਾਬ ਨਾਲ ਮੈਂ ਵੇਚਣੇ ਆ। ਇਹ ਕੀ ਹੈ? ਇਹ ਆਲੂ ਬੁਖਾਰਾ, ਹੋਰ ਤੇਰਾ ਛੋਟਾ ਮੁੰਡਾ ਇਹ ਕੀ ਭਾਅ ਲਾਇਆ ਜੇ? ਇਹ ਕੁਛ ਵੀ ਨਹੀਂ, ਇਹ ਆਲੂ ਬੁਖਾਰਾ ਵੇਖ ਲੈ ਤੇਰੇ ਸਾਹਮਣੇ ਆ, ਦਾਣੇ ਚੈੱਕ ਕਰ। ਇਹ ਕਿਵੇਂ ਦਰਜਨ ਹੈ? ਓਏ ਖਾ ਕੇ ਤੇ ਵੇਖ, ਇਹ ਕਿਵੇਂ ਦਰਜਨ ਹੈ? ਖਾ ਕੇ ਵੇਖ। ਠੀਕ ਹੈ ਤੂੰ ਮੈਂ ਇੱਕੋ ਚੌੜੀ ਮੈਨੂੰ ਇਹ ਦੱਸ, ਇਹ ਤੂੰ ਵਾਕਈ ਪੈਦਾ ਹੋਇਆ ਜਾਂ ਉੱਗੇ ਆ ਤੂੰ? ਨਹੀਂ ਮੈਂ ਰੇਟ ਤਾਂ ਪੁੱਛ ਰਿਹਾ। ਉਹ ਰੇਟ ਦਰਜਨ ਦੇ ਹਿਸਾਬ ਨਾਲ ਇਹਦਾ ਪੁੱਛਣਾ ਸੀ, ਤੂੰ ਇਹਦਾ ਪੁੱਛਣ ਦੇ ਆ ਦਰਜਨ ਦੇ ਹਿਸਾਬ। ਚਲੋ ਇਹ ਕੁਛ ਵੀ ਨਹੀਂ, ਇਹ ਹੈਗਾ ਤਕਰੀਬਨ ਸਿਰਫ ਤੇਰੇ ਕਰਕੇ ਚੌਰੀ, ਤੂੰ ਬੰਦਾ ਮਹੱਲੇਦਾਰ ਹੈ, ਵਾਕਫਕਾਰ ਹੈ, ਇਹ ਤੈਨੂੰ ਮੈਂ ਲਾ ਦਿਆਂਗਾ 450 ਦਾ ਕਿਲੋ। ਇਹ ਕੀ ਨੇ? ਅਮਰੂਦ ਨੇ? ਅਨਾਰ, ਮੈਂ ਕਹਿੰਦਾ ਚਿੱਟਾ ਅਨਾਰ ਹੀ, ਸੱਚੀ ਮੁੱਚੀ। ਅਮਰੂਦ ਨਹੀਂ ਲਿਆਂਦੇ ਅੱਜ? ਅਮਰੂਦ ਨਹੀਂ, ਉੱਥੇ ਮੰਡੀ ਆਏ ਕੋਈ ਨਹੀਂ, ਤਾਂ ਮੈਂ ਕਿੱਥੋਂ ਲਿਆਣਾ ਸੀ? ਆਪਣੇ ਬਾਗ ਤੇ ਹੈ ਨਹੀਂ ਮੇਰੇ ਜਿਹੜੇ ਮੈਂ ਲੈ ਆਵਾਂ। ਤੇ ਇਹ ਅੰਬਾਂ ਦਾ ਕੀ ਰੇਟ ਹੈ? 700 ਤੋਂ ਪਾਏ ਨੇ, ਤੂੰ 600 ਤੋਂ ਲੈ ਲੈ। ਇਹਦਾ ਰੇਟ 600 ਹੈ ਕਿ ਉਹਦਾ 600 ਹੈ? ਓਏ ਚਿੱਟਾ ਚੌਂਸਾ ਚੌਰੀ ਕੀ ਹੋ ਗਿਆ ਤੈਨੂੰ? ਖੈਰ ਹੀ। ਤੇ ਇਹ ਕਾਲਾ ਚੌਂਸਾ ਕਿੰਨੇ ਦਾ ਕਿਲੋ? ਓਏ ਸਿੰਦੜੀ ਏ, ਓਏ ਸਿੰਦੜੀ ਏ, ਤੇਰੇ ਘਰ ਖਾਣ ਵਾਲਾ ਹੈ ਹੀ ਨਹੀਂ, ਛੱਡ ਤੂੰ ਇਹਨਾਂ ਨੂੰ। ਇਹ ਉਂਝ ਵੀ ਰੁਪਈਆ 550, ਇਹ 50 ਰੁਪਈਏ ਦਾ ਫਰਕ ਹੈ ਸਾਰਾ। ਇਹ ਨਾਸ਼ਪਾਤੀ ਦਾ ਕੀ ਰੇਟ ਹੈ? ਚੌਰੀ ਕੋ ਤੇਰੇ ਸਿਰ 'ਚ ਇੱਟ ਵੱਜੀ ਹੈ ਕਿ ਮੈਨੂੰ ਸਵੇਰ ਕਲਪਾਣ ਆ ਗਿਆ? ਆੜੂ ਆ। ਅੱਛਾ ਆੜੂ ਹੈ। ਆੜੂ ਆ ਗਏ ਨੇ? ਨਹੀਂ ਆ ਰਿਹਾ, ਪਿੱਛੇ ਟਰੱਕ ਆ ਰਿਹਾ, ਇਹ ਆੜੂ ਹੀ ਹੈ, ਹੋਰ ਕੀ ਹੈ? ਤੇ ਇਹਨਾਂ ਦਾ ਕੀ ਰੇਟ ਜੇ? ਚੌਰੀ ਤੂੰ ਕਿੰਨੇ ਕਰਨੇ ਮੈਨੂੰ ਇਹ ਦੱਸ। ਇਹ 300 ਤੋਂ ਪਾ ਦਿਆਂਗਾ। ਤੇ ਇਹ ਕੀ ਜੇ? ਇਹ ਗਰਮ ਹੈ। ਸਰਦਾ ਕਿੰਨਾ ਹੁੰਦਾ? ਸਰ ਤੇਰੇ ਮੂੰਹ ਵਰਗਾ। ਚੌਰੀ ਕੋ ਗੱਲ ਕਰਨ ਵਾਲੀ ਕਰ ਯਾਰ। ਇਹ ਆਂਦਾ ਨਾ ਗਰਮਾ ਵੀ ਹੁੰਦਾ, ਸਰਦਾ ਵੀ ਹੁੰਦਾ, ਤਾਂ ਪੁੱਛਿਆ। ਉਹ ਸਰਦੀਆਂ 'ਚ ਪੁੱਛੀ, ਹੁਣ ਗਰਮੀਆਂ ਨੇ ਨਾ, ਇਹ ਗਰਮਾ। ਤੇ ਇਹ ਦਰਜਨ ਕਿੰਨੇ ਦੇ ਨੇ? ਇਹ ਚੌਰੀ ਤੇਰੀ ਨਾ ਕੋ ਦਿਮਾਗ ਦੀ ਕੋ ਗਰਾਰੀ ਲੂਜ਼ ਏ। ਗਰਾਰੇ ਦੇ ਆਹ ਕੋਈ ਨਾ ਕੋਈ ਇਹਦਾ ਰੇਟ ਤੇ ਹੈ ਨਾ, ਦਾਣੇ ਦੇ ਹਿਸਾਬ ਨਾਲ ਤੈਨੂੰ ਨਗਦ ਦਾਣਿਆਂ ਦੇ ਹਿਸਾਬ ਨਾਲ ਨਹੀਂ, ਕਿਲੋ ਦੇ ਹਿਸਾਬ ਨਾਲ ਦੇਈਦਾ। 450 ਤੋਂ ਕਿਲੋ ਹੈ, ਕਿੰਨਾ ਕਰਨਾ ਹੀ ਦੱਸ। ਚਲੋ ਤਲਾ ਲੈਨੇ ਤੇ ਉਤਰ ਵੀ ਰੱਖਿਆ ਏ। ਸਾਰਾ ਕੁਝ ਹੀ ਰੱਖਿਆ ਚੌਰੀ, ਮੈਨੂੰ ਇਹ ਦੱਸ ਤਾਂ ਸਹੀ, ਤੂੰ ਲੈਣਾ ਕੀ ਆ? ਹਾਂ ਆ ਅਰਬੀ ਆ ਚੌਰੀ, ਆ ਗਾਜਰਾਂ ਨਹੀਂ। ਇਹ ਅਰਬੀ ਉਥੋਂ ਸਾਊਦੀ ਅਰਬੀ ਜੋ ਹੁੰਦੀ ਹੈ? ਓਏ ਯਾਰ ਸਾਊਦੀ ਹੋਰ ਫਲਸਤੀਨ ਚੋਂ ਆਉਣੀ ਹੈ, ਅਰਬੀ ਕੀ ਪਾਗਲ ਆ ਤੂੰ? ਸਮਝੋ ਗੱਲ ਬਾਰੇ ਚੌਰੀ, ਤੂੰ ਸੌਦਾ ਲੈ ਜਿਹੜਾ ਲੈਣਾ ਹੀ ਤੇ ਸਾਹਮਣੇ ਹਰ ਚੀਜ਼। ਇਹ ਖੀਰੇ ਦਰਜਨਾਂ ਦੇ ਹਿਸਾਬ ਨਾਲ ਦੇਗੇ ਜਾਂ ਕਿਲੋਆਂ ਦੇ ਹਿਸਾਬ ਨਾਲ ਨੇ? ਖੀਰੇ ਪੁੱਛਣੇ ਜਾ ਕੇ
ਚੌਧਰੀ ਖੀਰੇ ਹੈ ਨੇ ਉਹ ਤੇ ਗਾਜਰ ਮੈਂ ਗਾਜਰ। ਪੁੱਛੋ ਉਹ ਤੇ ਉਂਝ ਹੈ ਤੇ ਮੈਂ ਇਹ ਪੇ ਪੁੱਛਣਾ ਤੈਨੂੰ ਇਹ ਓਏ ਆ ਕਿਲੋ ਦੇ ਹਿਸਾਬ ਨਾਲ ਚੌਧਰੀ ਇਹ 250 ਦਾ ਕਿਲੋ ਹੈ। ਕਿੰਨੇ ਕਰਨੇ ਨਹੀਂ ਇਹ ਕੀ ਹੈ ਇਹ ਭਿੰਡੀ ਭਿੰਡੀ ਇਹਦਾ ਕੀ ਰੇਟ ਹੈ ਚੌਧਰੀ ਤੂੰ ਕਰਨੀ ਹੈ ਤਾਂ 300 ਤੋਂ ਕਿਲੋ ਹੀ। ਤੇ ਇਹ ਕੀ ਹੈ ਇਹ ਗੋਭੀ ਹੈ ਕੱਲਾ ਹੀ ਫੁੱਲ ਰਹਿ ਗਈ ਦੱਸ ਕਰਦੇ ਆ। ਕੋਈ ਨਹੀਂ ਨਾ ਸਹੀ ਹੋਣਾ ਤਾਂ ਹੀ ਕੱਲਾ ਉਹ ਰਹਿਣਾ ਨਹੀਂ ਸਹੀ ਕਿਉਂ ਨਹੀਂ ਭਾਜੀ ਸਹੀ ਹੁੰਦਾ ਤੇ ਵੇਖ ਜਾਣਾ ਸੀ ਨਾ ਉਹ ਮੇਰੇ ਨਹੀਂ ਕੋਲ ਉਹ ਨਹੀਂ ਚੌਧਰੀ ਨਾ ਯਕੀਨ ਸਹੀ ਹੁੰਦਾ ਵੇਖ ਜਾਣਾ ਯਾਰ ਸੀ। ਤੂੰ ਹੁਣ ਮੈਂ ਰਹਿ ਗਿਆ ਕਹਿੰਦਾ ਉਥੋਂ ਅੰਦਰੋਂ ਮੈਂ ਕੱਢ ਦੇਣਾ ਡਾਲੇ ਚੋਂ ਤੈਨੂੰ ਹੋਰ ਦੇ ਦੇਣਾ ਤੂੰ ਕਿੰਨੀ ਲੈਣੀ ਹੈ। ਹਾਂ ਸਹੀ ਆ ਸਸਤੀ ਆ 250 ਤੋਂ ਕਿਲੋ ਹੀ। ਇਹ ਕੀ ਨੇ ਇਹ ਬੰਦ ਗੋਭੀ ਹੈ ਤੇ ਖੁੱਲੀ ਕੋਈ ਨਹੀਂ ਆ ਖੁੱਲੀ ਇਹ ਦਿੱਤੀ ਖੁੱਲੀ ਹੈ ਚੱਕਾ ਕਿ ਯਾਰ ਆ ਬੰਦ ਗੋਭੀ ਹੈ ਚੌਧਰੀ। ਇਹ ਟਿੰਡੇ ਕੀ ਭਾਅ ਟਿੰਡੇ ਓਏ ਕੱਤੂ ਹੈ ਉਹ ਚੌਧਰੀ ਤੂੰ ਕਿਹੜੇ ਪਾਸੇ ਕੀ ਕਰਨਾ ਕੀ ਹੋ ਤੂੰ ਮੇਰੇ ਨਾਲ। ਨਹੀਂ ਉਹ ਟਿੰਡੇ ਵੀ ਏਡੇ ਤੇ ਨਹੀਂ ਹੁੰਦੇ ਓ ਯਾਰ ਨਹੀਂ ਉਹ ਟਿੰਡੇ ਏਡੇ ਏਡੇ ਹੁੰਦੇ ਚੌਧਰੀ। ਤੂੰ ਕਿਹੜਾ ਚੌਧਰੀ ਹੈ ਭੁੱਖਾ ਨੰਗਾ ਚੌਧਰੀ ਤੇ ਨਹੀਂ। ਚਲ ਬਤਾਵਾਂ ਦਾ ਰੇਟ ਦੱਸ ਬਤਾਵਾਂ ਦਾ ਦੱਸ ਦੇ ਚੌਧਰੀ ਜੇ ਤੂੰ ਇਹ ਬਤਾਉਂ ਹੀ ਲੈਣੇ ਨੇ ਨਾ ਮੈਂ ਤੈਨੂੰ ਇਹਨਾਂ ਦਾ ਵੀ ਲਿਆਓ ਕਰੇਲੇ ਆ ਖੁਦਾ ਦਾ ਵਾਸਤਾ ਹੀ ਕਿਉਂ ਮੈਨੂੰ ਕਲਪਾਉਣ ਦੇ। ਕਰੇਲੇ ਜੇ ਕੱਲ ਪਕਾਏ ਸਨ ਅੱਛਾ ਤੇ ਅੱਜ ਫੇਰ ਪਕਾ ਲਓ। ਇਹ ਕੀ ਹੈ ਇਹ ਸੇਬੇ ਵਾਲਾ ਬੰਬ ਹੈ। ਆ ਸ਼ਿਮਲਾ ਮਿਰਚੇ ਆ ਕੀ ਹੈ ਉਹ ਕੀ ਹੈ ਆ ਸ਼ਿਮਲਾ ਮਿਰਚੇ ਚਲੋ ਇਹ ਵੀ ਲੈ ਲਾਂਗੇ ਹਾਂ ਇਹ ਕੀ ਹੈ ਇਹ ਜੀ ਧਨੀਆ ਜਵਾਨ ਹੋਇਆ ਪਾਲਕ ਕੇ ਚੌਰੀ ਹੈ। ਇਹ ਪਾਲਕ ਵਿੱਚ ਉਹ ਸ਼ਿਮਲਾ ਮਿਰਚ ਪਾ ਲਈ ਦੀ ਹੈ ਓ ਯਾਰ ਚੌਰੀ ਕਦੀ ਘਰੋਂ ਖਾਧੀ ਵੀ ਹੈ ਹੀ ਕਿ ਨਹੀਂ ਕਦੀ। ਪਰ ਖਾਈ ਜੇ ਰੋਜ਼ ਤੇ ਫੇਰ ਤੈਨੂੰ ਇਹ ਨਹੀਂ ਪਤਾ ਕਿ ਸ਼ਿਮਲਾ ਮਿਰਚ ਤਾਂ ਪਾਲਕ ਕੌਣ ਪਕਾਉਂਦਾ। ਰੋਜ਼ ਸਬਜ਼ੀ ਮੈਂ ਹੀ ਖਾਣਾ ਘਰ ਓਏ ਯਾਰ ਕਿੱਥੋਂ ਖਾਣਾ ਮੇਰੀ ਦੁਕਾਨ ਤੇ ਪਹਿਲੀ ਵਾਰੀ ਆਇਆ ਤਾਂ ਮੈਨੂੰ ਪਹਿਲੀ ਵਾਰੀ ਵਕਤ ਪਾਇਆ। ਅੱਛਾ ਲੈਣਾ ਕੀ ਹੈ ਤੂੰ ਮੈਨੂੰ ਉਹ ਦੱਸ ਮੈਂ ਤੈਨੂੰ ਫਿਰ ਚੱਲ ਪਾ ਕੇ ਦਵਾਂ। ਦੱਸ ਮੇਰਾ ਭਰਾ ਫਟਾਫਟ ਕੀ ਕਰਨਾ ਹੈ। ਲੈਣਾ ਤੇ ਮੈਂ ਕੋਈ ਨਹੀਂ ਮੈਂ ਘਰ ਵਿਹਲਾ ਬੈਠਾ ਸਾਂ ਤੇ ਮੈਂ ਚਲੋ ਭਾਪੂਦਾਰ ਨੂੰ ਮਿਲ ਆਉਂਦੇ ਜਾ ਕੇ ਤੂੰ ਨਿਕਲ ਏਡਾ ਮੇਰਾ ਪਤਾ ਲੈਣ ਆਇਆ ਹਸਪਤਾਲ ਆ ਮੈਂ ਤੂੰ ਨਿਕਲ ਇੱਥੋਂ ਚੱਲ ਐਵੇਂ ਹੀ ਬਸ ਦਿਮਾਗ ਖਰਾਬ ਕਰਨ ਆ ਗਿਆ। ਨਾ ਕੋਈ ਚੀਜ਼ ਲੈਣੀ ਨਾ ਕੋਈ ਦੇਣੀ ਨਾ ਗੱਲ ਨਾ ਕੋਈ ਬਾਤ ਆਹ ਕੀ ਭਾ ਤੇ ਉਹ ਕੀ ਭਾ ਹੈ। ਮੰਡੀਆਂ ਖਪਤ ਕਰਦੇ ਆਈਦਾ ਸਾਰਾ ਦਿਨ ਸਾਰੀ ਰਾਤ ਇਹਨਾਂ ਕੰਮਾਂ 'ਚ ਲੰਘ ਜਾਈਦੀ ਹੈ। अस्सलाम ਆਹ वालेकुम ਜੀ ਵਾਲੇਕੁਮ ਠੀਕ ਅਸਲਾਮ ਹੋ, ਖੈਰਾਂ ਜੀ ਨੇ? ਸ਼ੁਕਰ ਹੈ ਅੱਲਾਹ बीटा से ਦਾ। तो ਕਰਮ ਜੀ ਕਰਮ ਅੱਲਾਹ ਦਾ ਤੁਸੀਂ ਸੁਣਾਓ। अल्हम्दुलिल्लाह शुक्र शुक्र है तुसी सुनाओ सब खैर है? ਹਾਂਜੀ ਹਾਂਜੀ ਠੀਕ ਹੈ ਤੇ ਸੁਣਾਓ इधर दे आओ ਕਿਵੇਂ ਕੁਝ सब्जी कितनी कुछ है ਸਬਜ਼ੀ ਮਾਸ਼ਾਅੱਲਾ ਬੜੀ ਹੈ ਤੁਸੀਂ ਦੱਸੋ ਕੀ काफी पेंसिल फड़ो जरा ਅੱਛਾ ਜੀ ਖੈਰ ਹੋਵੇ ਵਾਹ ਜੀ ਵਾਹ ਕੀ ਗੱਲ ਖੈਰ ਹੈ। लिखो जरा सामान ज्यादा चाहिए ही ਸਮਾਨ ਜਿੰਨਾ ਵੀ ਕਹੋਗਾ ਕੋਈ ਨਹੀਂ ਮਿਲ ਜਾਏਗਾ ਇੱਥੇ ਕਿਹੜਾ ਕੋ ਅੱਲਾ ਮਾਫ ਕਰੇ। कितने बजे जाते हो मंडी ਮੰਡੀ ਤੁਰ ਜਾਈਦਾ ਸਵੇਰ ਤਕਰੀਬਨ 5 5:30 ਹੋਈ ਹੈ ਨਾ ਨਮਾਜ਼ ਪੜ੍ਹ ਕੇ ਤੇ ਤੁਰ ਜਾਈਦਾ। अच्छा ਹਾਂਜੀ लिखो कोई 20 किलो लिख लो गोभी 20 ਕਿਲੋ ਗੋਭੀ हाँ जी बंद गोभी 20 किलो लिख लो ਅੱਛਾ ये केड़ी सब्जी केड़ी पई ਤੁਹਾਡੇ ਸਬਜ਼ੀਆਂ ਸਾਰੀਆਂ ਨੇ ਤੁਸੀਂ लिखो ਤੁਹਾਨੂੰ ਚਾਹੀਦੀ ਕਿਹੜੀ ਕਿਹੜੀ 20 किलो बंद गोभी लिख लो 20 ਕਿਲੋ ਬੰਦ ਗੋਭੀ हाँ जी ਠੀਕ ਹੈ ਜੀ ਆ ਗਈ ਜੀ 20 ਕਿਲੋ बंद गोभी ਬੰਦ ਤੇ ਆਪਣਾ ਦੂਸਰੀ ਜਿਹੜੀ ਹੈ ਦੂਜੀ ਖੁੱਲੀ ਗੋਭੀ ਉਹਨੂੰ ਕੀ ਕਹਿੰਦੇ ਨੇ ਫੁੱਲ ਗੋਭੀ ਫੁੱਲ ਗੋਭੀ ਉਹ ਲਿਖ ਲਓ 20 ਕਿਲੋ 20 ਕਿਲੋ ਫੁੱਲ ਗੋਭੀ 20 ਕਿਲੋ ਟਿੰਡੇ ਲਿਖ ਲਓ ਅੱਛਾ ਜੀ ਖੈਰ ਤੇ ਹੈ ਨਾ ਭਾਕਰਮ ਅੱਜ ਆਹ ਖੈਰ ਹੀ ਖੈਰ ਨਹੀਂ ਤੇ ਕੀ ਗੱਲ 20 ਕਿਲੋ ਲਿਖ ਲੀਜੇ ਆਹੋ ਲਿਖ ਲਈ 20 ਕਿਲੋ ਬਤਾਉਂ ਲਿਖ ਲਓ 20 ਕਿਲੋ ਟਿੰਡੇ ਵੀ ਹਾਂਜੀ 20 ਕਿਲੋ ਟਿੰਡੇ 20 ਕਿਲੋ ਬਤਾਉਂ ਟਿੰਡੇ ਜੀ 20 ਕਿਲੋ ਲਿਖ ਲਓ ਧਨੀਆ 20 ਕਿਲੋ ਉਹ ਹੋਰ ਕੀ ਗਿਆ ਸੀ 20 ਕਿਲੋ ਟਿੰਡੇ ਤੇ 20 ਕਿਲੋ ਬਤਾਉਂ 20 ਕਿਲੋ ਹਰੀਆਂ ਮਿਰਚਾਂ ਲਿਖ ਲਓ ਅੱਛਾ ਜੀ 20 ਕਿਲੋ ਬੈਂਗਣ 20 ਕਿਲੋ ਹਰੀਆਂ ਮਿਰਚਾਂ ਹਾਂਜੀ ਠੀਕ ਹੈ ਮੋਟੀ ਮਿਰਚ ਵੀ 20 ਕਿਲੋ ਲਿਖ ਲਓ ਸ਼ਿਮਲਾ ਹਾਂਜੀ ਅੱਛਾ ਸ਼ਿਮਲਾ ਵੀ 20 ਕਿਲੋ ਲਿਖ ਲਓ 20 ਕਿਲੋ ਸ਼ਿਮਲਾ ਮਿਰਚ ਹਾਂਜੀ ਉਹ
ਡਾਕਟਰ ਨੇ ਕਿਹਾ ਯਾਰ ਉਹ ਦੋਸਤ ਹੈ ਨਾ ਮੇਰਾ ਲਤੀਫ ਖੋਖਰ, ਆਹੋ 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 ਉਹ ਬਿਮਾਰ ਹੋ ਗਿਆ ਤਾਂ ਡਾਕਟਰ ਕਹਿੰਦਾ ਜੀ ਸਬਜ਼ੀਆਂ ਖਾਇਆ ਕਰ। ਮੈਂ ਕਿਹਾ ਚਲੋ ਯਾਰ ਹਾਂ ਨਹੀਂ ਨਹੀਂ ਵੇ ਗੱਲ ਏ ਵੇ 20 ਭਾ ਕਿਲੋ ਲਿਖ ਲਓ। ਮੈਂ ਕਹਿੰਦਾ ਇਹ ਵਾਕਈ ਇਹ ਗੱਲ ਅਸੀਂ ਡਾਕਟਰਾਂ ਦੀ ਮੰਨਦੇ ਨਹੀਂ। ਅਸੀਂ ਮੰਨ ਲਈਏ ਈਮਾਨ ਨਾਲ ਕਦੀ ਬਿਮਾਰ ਨਾ ਹੋਈਏ। ਇਹ ਤਾਜ਼ੀਆਂ ਸਬਜ਼ੀਆਂ ਬਿਲਕੁਲ ਰੋਜ਼ ਨਵੀਆਂ ਲੈ ਕੇ ਆਈਆਂ। ਤੈਨੂੰ ਪਤਾ ਅੱਲਾ ਦੀ ਰਹਿਮਤ ਦਾ ਸੌਦਾ ਉਹ ਜਿਹੜਾ ਵਿਕ ਜਾਂਦਾ। ਹਾਂ ਤਾਂ ਇਹ ਲੋਕੀ ਖਾਣਾ ਛੱਡ ਗਏ ਨੇ। ਹਾਂਜੀ 20 ਕਿਲੋ ਸਲਾਦ ਲਿਖ ਲਓ। 20 ਕਿਲੋ ਹੋਰ ਕੀ ਲਿਖਣਾ? ਮਿਰਚਾਂ ਸਮਾਨ ਲਿਖ ਲਓ 20 ਕਿਲੋ। 20 ਕਿਲੋ ਸਲਾਦ ਲਿਖ ਲੀਆਂ ਸਾਰੀਆਂ। ਆ ਮਿਰਚਾਂ ਵੀ ਪਿਆਜ਼ ਕਰਨਾ ਹੀ। ਹਾਂ 20 ਕਿਲੋ ਕਾਲੀਆਂ, ਹਾਂ ਪਿਆਜ਼ ਵੀ ਕਰ ਲਓ। 20 ਕਿਲੋ ਪਿਆਜ਼ ਵੀ ਕਰ ਲਓ। ਹਾਂਜੀ ਹਾਂ ਠੀਕ ਹੋ ਗਿਆ। ਤੇ ਹੋਰ 20 ਕਿਲੋ ਕਰ ਲਓ ਕਾਲੀ ਮਿਰਚ। ਕਾਲੀ ਮਿਰਚ ਉਹ ਤੈਨੂੰ ਕਰਿਆਨੇ ਦੀ ਦੁਕਾਨ ਤੋਂ ਮਿਲੇਗੀ ਨਾ ਪਾਕ। ਤੁਸੀਂ ਲਿਆਣੀ ਹੈ ਨਾ, ਜਾਣਾ ਜਿਵੇਂ ਤੇ ਲੈ ਆ ਜਾ। ਚੱਲ ਯਾਰ ਮੈਂ ਤੇਰੀ ਤੂੰ ਬੰਦਾ ਚੰਗਾ ਹੀ ਯਾਰ। ਹੁਣ ਅਸੀਂ ਜਿੱਥੇ ਇੰਨਾ ਸੌਦਾ ਹੁਣ ਅਸੀਂ ਇੱਥੇ ਕੀ ਕਰੀਏ? ਇਹ 20 ਕਿਲੋ ਹੀ ਚਾਹੀਦੀ ਕਾਲੀ ਮਿਰਚ ਵੀ। 20 ਕਿਲੋ 20 ਕਿਲੋ ਇੱਕ ਸਾਰੀ। ਅੱਛਾ 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 ਠੀਕ ਹੈ। ਅਦਰਕ 20 ਕਿਲੋ ਲਿਖ ਲਓ। ਅਦਰਕ ਠੀਕ ਹੈ ਜੀ। ਅਦਰਕ ਵੀ 20 ਕਿਲੋ। ਹਾਂ ਠੀਕ ਹੈ। ਗਾਜਰ 20 ਕਿਲੋ ਲਿਖ ਲਓ। ਗਾਜਰ ਵੀ 20 ਕਿਲੋ ਠੀਕ ਹੈ ਜੀ। ਹੋਰ ਕੀ ਜੇ? ਹਾਂ ਸਾਰਾ ਕੁਝ ਹੀ ਤੂੰ ਅਰਬੀ ਵੀ 20 ਕਿਲੋ। ਜਦੋਂ ਲਿਆਣਾ ਜੋ ਹੈ ਤਾਂ ਫਿਰ ਅਸੀਂ ਉਦੋਂ ਅਰਬੀ ਵੀ 20 ਕਿਲੋ ਲਿਖ ਲਾ। 20 ਕਿਲੋ ਅਰਬੀ 20 ਕਿਲੋ ਗੋਂਗਲੂ ਲਿਖ ਲਓ। 20 ਕਿਲੋ ਗੋਂਗਲੂ ਠੀਕ। ਸ਼ਲਜਮ ਆਹੋ ਠੀਕ ਹੈ। ਠੀਕ ਹੈ ਨਾ। ਹੋਰ ਨਾਲ ਕੀ ਹੈ ਜੀ? ਸਲਾਦ 20 ਕਿਲੋ ਦਾ ਸਮਾਨ ਉਹ ਆ ਗਿਆ ਨਾ 20 ਵਿੱਚ। ਕਿਲੋ ਸਾਰਾ ਸਮਾਨ। ਟਮਾਟਰ ਕਰਨੇ ਆ ਵਿੱਚ। ਹਾਂਜੀ ਟਮਾਟਰ 20 ਕਿਲੋ ਲਿਖੋ। 20 ਕਿਲੋ ਟਮਾਟਰ ਠੀਕ ਹੈ ਜੀ। ਹਾਂ ਠੀਕ ਹੋ ਗਿਆ। ਸਲਾਦ ਦਾ ਸਮਾਨ 20 ਕਿਲੋ ਸਾਰਾ। ਉਹ ਯਾਰ ਆ ਗਿਆ ਨਾ ਵਿੱਚ ਹੀ ਆ ਗਿਆ ਸਾਰਾ। ਸਾਰਾ ਨਹੀਂ 20 ਕਿਲੋ ਕਰਨਾ। ਲੈਦਾ ਉਹ ਅੱਛਾ ਉਹ ਲੈਦਾ ਉਹ 20 ਕਿਲੋ ਸਾਰੀਆਂ ਚੀਜ਼ਾਂ ਉਹਦੀਆਂ ਜਿੰਨੀਆਂ। ਬਸ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਨਾ। 20 ਕਿਲੋ ਸਲਾਦ ਠੀਕ ਹੈ। ਲਿਖ ਲਿਆ ਸਾਰਾ ਕੁਝ? ਆ ਲਿਖ ਲਿਆ। ਤੇ ਬਸ ਠੀਕ ਹੋ ਗਿਆ। ਇਹ ਹੁਣ ਚਾਹੀਦਾ ਕਦੋਂ? ਤਾਂ ਸਬਜ਼ੀਆਂ ਕਿੰਨੀਆਂ ਜੇ? ਆਪਣਾ ਫਰੂਟ ਸ਼ਰੂਟ ਵੀ ਰੱਖਿਆ? ਆਲੂ ਲਿਖੋ 20 ਕਿਲੋ ਆਲੂ ਲਿਖੇ ਜੇ? ਆਲੂ ਨਹੀਂ ਲਿਖੇ। ਚੱਲ ਚੰਗਾ ਆਲੂ ਤੇ ਲਿਖੋ। ਆਲੂਆਂ ਜਿਹਾ ਤੈਨੂੰ ਪਤਾ ਹੀ ਨਹੀਂ ਆਲੂ ਲਿਖਣੇ ਆ। ਯਾਰ ਮੇਰੀ ਗੱਲ ਯਾਰ ਤੈਨੂੰ ਇਹ ਗੱਲ ਕੀ? ਇਹ ਗੱਲ ਜਿਹੜੀ ਨਾ ਇਹ ਫਿਰ ਭੈੜੀ ਕਾਦੀ ਆ? ਲਿਖ ਇਹ ਨਾ ਗੱਲ ਕਰਿਆ ਕਰ। ਆਲੂ 20 ਕਿਲੋ ਲਿਖ। ਯਾਰ ਆਲੂ ਬਗੇ ਬਾਰ-ਬਾਰ ਕਹਿਣਾ ਕੋਈ ਜ਼ਰੂਰੀ ਹੈ ਯਾਰ। ਐਵੇਂ ਮਹੱਲੇ ਦੇ ਬੱਚਿਆਂ ਦੇ ਰੀ ਛੇੜ ਬਣਾਈ ਆਲੂ। ਛੇੜ ਤੇ ਬਣਾਤੀ ਆਲੂ ਲੇਕਿਨ ਤੂੰ ਨਾ ਕਹਿ। ਲਿਖ ਆਲੂ। ਉਹ ਯਾਰ ਲਿਖ ਲੈ ਯਾਰ ਕੀ ਤੂੰ ਮਿੰਟ ਬਾਅਦ। ਚਲੋ ਠੀਕ ਹੈ। ਬਸ ਠੀਕ ਹੈ। ਹੋਰ ਕੀ ਹੈ? ਆਪਣਾ 20 ਕਿਲੋ ਲਿਖੇ ਨਾ। ਆਹੋ 20 ਕਿਲੋ ਆਲੂ। ਆਲੂ ਯਾਰ ਛੱਡ ਦੇ ਜਦੋਂ ਲਿਖ ਜੋ ਲੈ। ਤੈਨੂੰ ਸਮਝ ਨਹੀਂ ਆਉਂਦੀ ਮੇਰੀ ਗੱਲ ਦੀ? ਠੀਕ ਹੈ ਮੈਂ ਕਿਹਾ ਲਿਖ ਲੈਣਾ। ਲੈ ਲੈ 20 ਕਿਲੋ ਲਿਖ ਲੈ ਆਲੂ ਵੀ। ਉਹ ਯਾਰ ਲਿਖ ਲਿਆ। ਤੈਨੂੰ ਕਿਉਂ ਨਹੀਂ ਸਮਝ? ਉੱਠ ਧਰਾ ਬਾਹਰ ਨਿਕਲ। ਓਏ ਇੱਕ ਮਿੰਟ ਬਾਹਰ ਕਿੱਥੇ ਨਿਕਲ? ਇਹਨੂੰ ਮੈਂ ਸਮਝਾਣੇ ਆਰਾਮ ਨਾਲ ਕਿ ਛੱਡ ਦੇ ਨਾ ਕਿ ਬਾਹਰ ਲੈਣੀਆਂ ਤੇਰੇ ਕੋਲੋਂ ਚੀਜ਼ਾਂ ਲੈਣੀਆਂ ਤੂੰ ਇਹ ਤੇ ਲਿਖ ਨਾਰਾਂ ਦੀਆਂ ਪੇਟੀਆਂ 20 ਲਿਖ। 20 ਨਾਰਾਂ ਦੀਆਂ ਪੇਟੀਆਂ। ਆਹੋ ਇਹ ਆਲੂਆਂ ਤੋਂ ਲੈਦਾ ਲਿਖਣੀਆਂ। ਓ ਯਾਰ ਫੇਰ ਉਹੀ ਮੈਂ ਕਿਹਾ ਲੈਦਾ ਲਿਖੀ ਨਾ। ਫਰੂਟ ਲੈਦਾ ਲਿਖੀ। ਸਬਜ਼ੀ ਕਹਦੇ ਹੈ। ਸਬਜ਼ੀ ਲੈਦਾ ਲਿਖੀ ਤੇ ਆਲੂਆਂ ਦੇ ਨਾਲ ਨਾ ਫਰੂਟ ਲਿਖ ਲਈ। ਉਹਨੇ ਮੇਰੇ ਕੋਲੋਂ ਕੋ ਸੱਟਾਂ ਖਾ ਲੈਣੀਆਂ। ਤੈਨੂੰ ਗੱਲ ਤੇ ਸਮਝ ਨਹੀਂ ਆਉਂਦੀ। ਉਹ ਯਾਰ ਮੈਂ ਇਹ ਨਾ ਕਹਿ ਬਸ ਛੱਡ ਦੇ। ਉਹ ਤਾਂ ਮਹੱਲੇ ਦੇ ਬੱਚਿਆਂ ਨੂੰ ਸਮਝਾ। ਮਹੱਲੇ ਦੇ ਬੱਚਿਆਂ ਨੂੰ ਗੋਲਾ ਮਾਰ। ਤੂੰ ਆਪਣੀ ਗੱਲ ਕਰ। ਜਿਹੜੇ ਤੈਨੂੰ ਆਲੂ ਆਲੂ ਓ ਕਹਿੰਦੇ। ਯਾਰ ਫੇਰ ਉਹੀ ਆਲੂ ਆਲੂ ਮੈਂ ਸੁੱਟਣੀ ਤੇਰੇ ਇਧਰੋਂ। ਗੱਲ ਦੀ ਸਮਝ ਨਹੀਂ ਆਉਂਦੀ। ਚੰਗਾ ਭਲਾ ਪਤਾ ਵੀ ਇੱਕ ਗੁੱਸਾ ਕਰਦਾ ਇਸ ਗੱਲ ਤੋਂ। ਫਿਰ ਮਿੰਟ ਬਾਅਦ ਐਵੇਂ ਹੀ ਜਾਓ ਪੁੱਤਰ ਜਾਓ। ਤੁਹਾਨੂੰ ਦੱਸਣ ਨਹੀਂ ਹੁੰਦਾ। ਜਾਓ ਕੰਮ ਕਰੋ। ਜਾਓ ਯਾਰ ਕੋ ਆਪਣੀ ਕੋਈ ਭਾਈ ਤੋਂ ਆਲੂ ਚੁੱਕ ਕੇ ਮਾਰਦੇ ਤੇਰੇ ਸਿਰ ਤੇ। ਆਲੂ ਕਿਹੜਾ ਤੇ ਚੁੱਕਣਾ ਹੈ? ਕਿਹੜਾ ਤੇ ਚੁੱਕਣਾ ਉਹਨਾਂ ਨੂੰ ਬੱਚਿਆਂ ਨੂੰ ਕਹਿਣ ਨੇ ਮੈਂ ਕਿੱਥੇ ਚੁੱਕਣਾ ਹੀ। ਮੈਂ ਕਿਹੜਾ ਚੁੱਕਣਾ? ਹੋਰ ਕੋ ਸੌਦਾ ਚਾਹੀਦਾ ਕਿ ਨਹੀਂ? ਇਹ ਦੱਸ। ਨਹੀਂ ਆਇਆ ਲਿਖੋ ਆਪਣਾ ਫਰੂਟ ਲੈ। ਧਨੀਆ ਲਿਖ ਲੈ 20 ਕਿਲੋ। ਲਿਖ ਉਹਦਾ ਵੀ 20 ਕਿਲੋ ਲਿਖ ਲੈ। ਆਲੂਆਂ ਦੇ ਨਾਲ ਲਿਖੀ ਮਰ ਆਲੂਆਂ ਤੇ ਮੈਂ ਤੇਰੇ ਇਤਨੋਂ ਕੋਈ ਚੀਜ਼ ਸੁੱਟ ਮਾਰਨੀ ਹੈ। ਤੈਨੂੰ ਸਮਝ ਨਹੀਂ ਆਉਂਦੀ ਮੇਰੀ ਗੱਲ ਦੀ? ਉਹ ਫਰੂਟ ਦੇ ਨਾਲ ਨਾ ਲਿਖ ਲਈ। ਫਰੂਟ ਦੇ ਨਾਲ ਨਾਲ ਲਿਖ ਲਈ। ਇਹ ਲੈਦਾ ਲਿਖੀ। ਮੈਂ ਕਿਹਾ ਉਧਰ ਲਿਖੀ ਸਬਜ਼ੀ ਵੱਲ। ਸਬਜ਼ੀ ਵਾਲੀ ਲਿਖਣ ਡਿਆ ਮੈਂ ਤੇਰੇ ਅੰਨਾ। ਤੂੰ ਤੈਨੂੰ ਨਜ਼ਰ ਨਹੀਂ ਆਉਂਦਿਆ? ਠੀਕ ਆ ਆਲੂ ਮਿੱਠੇ ਲਿਖਣੇ। ਔਰ ਆਲੂ ਓਏ ਉਹ ਮਿੱਠੇ ਨੇ ਪਾਰੀ। ਮੈਂ ਕਿਹਾ ਲੂਣੇ ਲਿਖ। ਜਦੋਂ ਲੈ ਕੇ ਆਵਾਂਗਾ ਉਦੋਂ ਵੇਖ ਲਈ। ਨਹੀਂ ਸਹੀ ਕਿਹੜੇ ਹੁੰਦੇ ਨੇ? ਮਿੱਠੇ ਕਿ ਲੂਣੇ? ਸਾਰੇ ਸਹੀ ਹੁੰਦੇ ਨੇ ਯਾਰ। ਤੈਨੂੰ ਛੱਡ ਦੇ ਤੂੰ। ਉਹ ਨਹੀਂ ਉਹ ਸੁਣਿਆ ਪੱਕਦੇ ਨਹੀਂ ਸਹੀ। ਚਲੋ ਠੀਕ ਹੈ ਲਿਖ ਲਿਆ ਨਾ। ਲਿਖ 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 ਲਿਖ। ਉਹਨਾਂ ਕੋ ਬੰਦੇ ਦਾ ਪੁੱਤਰ ਬਣ। ਮੈਂ ਤੈਨੂੰ ਦੱਸਾਂ
ਇਹਦੇ ਨਾਲ ਦੇ ਹੋਣਗੇ ਜਾਂ ਦੂਜੇ ਹੋਣਗੇ ਗੋਲ ਜਿਹੜੇ ਯਾਰ ਤੇ ਰੱਖ ਦੇ ਇੱਧਰ ਬਾਹਰ ਨਿਕਲ ਬਾਹਰ ਯਾਰ ਨਿਕਲ ਇੱਕ ਮਿੰਟ ਮੈਂ ਕੀ ਕਿਹਾ ਤੈਨੂੰ ਤੂੰ ਕਹਿ ਵੀ ਨਹੀਂ ਕੁਛ ਨਹੀਂ ਡਿਆ ਤੇ ਕਹਿਣ ਵੀ ਸਾਰਾ ਕੁਝ ਡਿਆ ਇਹ ਆਲੂ ਬੁਖਾਰਾ ਕਿਵੇਂ ਆਲੂ ਬੁਖਾਰਾ ਯਾਰ ਮੈਂ ਆਲੂਆਂ ਦੀ ਤੇ ਗੱਲ ਹੀ ਨਹੀਂ ਕਰਨ ਡਿਆ ਆਲੂ ਬੁਖਾਰੇ ਦੇ ਕਹਿੰਦੇ ਤੇ 20 ਕਿਲੋ ਲਿਖ ਲੈ ਆਲੂ ਬੁਖਾਰਾ 20 ਕਿਲੋ ਲਿਖ ਲੈਣਾ ਯਾਰ ਲਿਖ ਲੈਣਾ ਸਬਰ ਕਰ ਐਵੇਂ ਕਲਪਾ ਨਾ ਤੇਰੀ ਮਿਹਰਬਾਨੀ ਮੈਂ ਮੰਡੀੋਂ ਵੀ ਖੱਪ ਕੇ ਆਇਆ ਓਏ ਆਓ ਚੱਲ ਲਿਖ ਕਿੰਨਾ ਕਰਨਾ ਈ ਆਲੂ ਨਹੀਂ ਆਲੂ ਬੁਖਾਰਾ 20 ਪੇਟੀਆਂ ਕਰ ਲੈ ਵੀ 20 ਪੇਟੀਆਂ ਠੀਕ ਹੈ ਹਾਂ ਓਏ ਆਲੂ ਲਿਖੀ ਅੱਗੇ ਬੁਖਾਰਾ ਤੇ ਲਿਖ ਉਹ ਮੈਂ ਲਿਖ ਲੈਣਾ ਮੈਂ ਲੈ ਕੇ ਮੈਂ ਆਉਣਾ ਕਿ ਤੂੰ ਆਣਾ ਉਥੋਂ ਮੈਂ ਲਿਖਿਆ ਮੈਨੂੰ ਪਤਾ ਤੇ ਨਾਲ ਇਕੱਠਾ ਲੈ ਕੇ ਤੂੰ ਆਲੂ ਕਿਤੇ ਲਿਖਣੇ ਆ ਬੁਖਾਰਾ ਕਿਤੇ ਓ ਯਾਰ ਲੈ ਹੀ ਲਿਖਿਆ ਜਾਂਦਾ ਤੈਨੂੰ ਕੋਈ ਗੱਲ ਦੀ ਸਮਝ ਨਹੀਂ ਆਉਣ ਡਈ ਲਿਖ ਲੈ ਲਿਖਿਆ ਜਾਂਦਾ ਤੇ ਇੰਨਾ ਪੌਜ਼ ਦੇ ਕੇ ਇੰਨਾ ਪਾਉ ਦੇ ਕੇ ਮੈਂ ਇਹ ਲੈ ਓ ਯਾਰ ਨੰਗਨ ਦਾ ਗੱਡੀ ਆ ਪਰ ਓ ਯਾਰ ਲੰਘਣ ਦੇ ਯਾਰ ਕੀ ਵਿੱਚ ਪਾਇਆ ਤੁਸੀਂ ਯਾਰ ਆਲੂਆਂ ਵਾਲੀ ਗੱਡੀ ਅਗਰ ਆਲੂ ਵਾਲੀ ਓਏ ਕਿਹੜੀ ਓਏ ਆਲੂ ਵਾਲੀ ਤੈਨੂੰ ਇਹ ਕਾਦੀ ਗੱਡੀ ਹੈ ਆਲੂ ਉਹ ਸਕ੍ਰੈਪ ਵਾਲੀ ਗੱਡੀ ਹੈ ਯਾਰ ਪਤਾ ਨਹੀਂ ਮੈਨੂੰ ਤੇ ਹਰ ਸ਼ੈ ਆਲੂ ਦਾ ਆਹ ਚੱਲ ਲਿਖ ਤੂੰ ਨਾ ਮੇਰੇ ਕੋ ਆਪਣਾ ਸਿਰ ਪੜਵਾ ਲੈਣਾ ਮੈਂ ਤੈਨੂੰ ਦੱਸ ਦਵਾਂ ਨਾਰ ਲਿਖੇ ਨਹੀਂ ਅਨਾਰ ਕਿੰਨਾ ਈ 20 ਪੇਟੀਆਂ ਉਹ ਵੀ ਕਰ ਲਾ 20 ਪੇਟੀਆਂ ਆੜੂ ਬੁਖਾਰਾ ਵੀ ਕਰ ਲਾ 20 ਪੇਟੀਆਂ ਆੜੂ ਬੁਖਾਰਾ ਕਿਹੜਾ ਈ ਓਏ ਆ ਕੀ ਇਹਨਾਂ ਨੇ ਆੜੂ ਹੀ ਕਹਿੰਦੇ ਨੇ ਓਏ ਆੜੂ ਕਹਿੰਦੇ ਨੇ ਮੈਂ ਜਿਵੇਂ ਆਲੂ ਨਹੀਂ ਆਲੂ ਬੁਖਾਰਾ ਉਹ ਜ਼ੇਨ ਚ ਫਸੇ ਹੋਏ ਉਹ ਜ਼ੇਨ ਚ ਫਸਿਆ ਨਹੀਂ ਆਉਂਦੀ ਗੱਲ ਦੀ ਹੈ ਚੱਲਿਆ 20 ਪੇਟੀਆਂ ਆੜੂ ਹਾਂ ਠੀਕ ਹੈ ਤੇ ਉਹ ਅਨਾਰ ਕਿੰਨਾ ਕਰਨਾ ਹਾਂਜੀ ਇਹ ਮਿੱਠਾ ਜੇ ਹਾਂ ਉਹ ਚੱਕ ਕੇ ਵੇਖ ਮਿੱਠਾ ਕਿਹੜਾ ਇਹਨਾਂ ਚੋਂ ਓਏ ਆ ਵੇਖ ਤੇ ਸਹੀ ਯਾਰ ਮੈਂ ਨਾਸਾਂ ਜਾ ਦੇ ਦੇਣਾ ਤੇ ਤੂੰ ਇੱਥੇ ਬਾਅਦ ਚ ਮੂੰਹ ਵੇਖਣਾ ਮੇਰਾ ਯਾਰ ਵੇਖ ਤੇ ਸਹੀ ਨਾ ਹੁਣ ਆ ਤੇਰਾ ਫੁੱਫੜ ਮਿੱਠਾ ਤੇ ਉਹ ਫਿਰ ਵਿੱਚ ਕੀ ਰੱਖਿਆ ਸੀ ਨਾਲ ਕਿੰਨੇ ਰੱਖਿਆ ਮੈਂ ਸਮਝਿਆ ਬੁਖਾਰਾ ਆਇਆ ਵੇ ਆਲੂ ਹੋ ਗਏ ਨਹੀਂ ਵਿੱਚ ਆਲੂ ਬੁਖਾਰਾ ਤੂੰ ਕਿਉਂ ਮੇਰਾ ਦਿਮਾਗ ਖਰਾਬ ਕਰਨ ਆ ਗਿਆ ਸੁਬਾ ਮੈਂ ਵੈਸੇ ਪੁੱਛਣ ਆ ਤੂੰ ਵੈਸੇ ਨਾ ਪੁੱਛ ਜਿਹੜਾ ਸੌਦਾ ਲੈਣਾ ਹੀ ਉਹ ਲਿਖਾ ਨਹੀਂ ਉਹ ਆਲੂ ਹੋਰ ਰੰਗ ਦਾ ਓਏ ਯਾਰ ਉਹ ਆਲੂ ਛੱਡ ਦੇ ਤੂੰ ਆਲੂ ਇਹਨੂੰ ਕੀ ਹੈ ਤੈਨੂੰ ਹੈ ਨਹੀਂ ਆਲੂ ਬੁਖਾਰਾ ਇਹਨੂੰ ਤੂੰ ਆਲੂ ਵਾਲਾ ਰਿਸ਼ਤੇਦਾਰੀ ਕਰਨੀ ਇੱਧਰ ਨਿਕਲ ਬਾਹਰ ਨਿਕਲ ਮੈਂ ਸੌਦਾ ਲੈਣ ਆਇਆ ਸੌਦਾ ਮੈਂ ਦੇਣਾ ਹੀ ਨਹੀਂ ਤੈਨੂੰ ਸੌਦਾ ਕਿੰਨੇ ਨਹੀਂ ਸੌਦਾ ਮੈਂ ਨਹੀਂ ਦੇਣਾ ਤੈਨੂੰ ਸੌਦਾ ਨਹੀਂ ਦੇਣਾ ਤੂੰ ਨਿਕਲ ਤੂੰ ਕਿਸੇ ਹੋਰ ਦੁਕਾਨ ਤੋਂ ਲੈ ਚੱਲ ਚਲੋ ਮੈਂ ਹੋਰ ਤੋਂ ਲੈ ਲੈਣਾ ਫਿਰ ਆ ਤੋਲ ਦੇ ਆਲੂ ਤੋਲ ਦੇ ਓ ਯਾਰ ਤੂੰ ਬਾਹਰ ਨਿਕਲ ਆਲੂ ਤੋਲ ਦੇ ਤੈਨੂੰ ਇੱਥੇ ਆਲੂ ਤੋਲ ਦੇ ਫਿਰ ਓ ਯਾਰ ਮੈਂ ਨਹੀਂ ਵੇਚਣੇ ਚੱਲ ਤੂੰ ਨਿਕਲ ਉਹ ਚਾ ਆਲੂ ਆ ਜੇ ਤੈਨੂੰ ਪਤਾ ਓਏ ਮੈਂ ਤੇਰਾ ਸਿਰ ਪਾੜ ਦੇਣਾ ਹੈ ਹਾਂ ਨਹੀਂ ਵੇਚਦਾ ਤੇ ਨਾ ਵੇਚ ਦਿਮਾਗ ਖਰਾਬ ਕਰ ਦਿੱਤਾ ਲੈਣਾ ਦੇਣਾ ਹੈ ਕੱਖ ਨਹੀਂ ਆ ਲਿਖਾ ਦੇ ਉਹ ਕਰਦੇ ਐਵੇਂ ਕਾਪੀ ਕਾਲੀ ਜੀ ਵਾਲੇਕੁਮ ਕੀ ਹਾਲ ਹੈ ਸ਼ੁਕਰ ਹਾਂ ਹੁਣ ਕਿੱਧਰ ਚੋਰੀ ਸਾਹਿਬ ਉਹ ਨਾ ਮੈਨੂੰ ਘਰ ਦੇ ਸਬਜ਼ੀ ਲੈ ਆ ਇਹ ਹੁਣ ਪੱਕੀ ਗੱਲ ਹੈ ਨਾ ਯਾਦ ਏ ਨਹੀਂ ਯਾਦ ਹੈ ਹਾਂਜੀ ਵੇਖ ਲਈ ਚੋਰੀ ਹੋਈ ਨਾ ਇੱਕ ਫਿਰ ਕਲਪਾਨ ਆ ਗਿਆ ਤੇਰੀ ਮਿਹਰਬਾਨੀ ਹੈ ਸਵੇਰ ਵਿੱਚ ਦਿਮਾਗ ਨਾ ਖਰਾਬ ਕਰੀ ਹੁਣ ਕੀ ਲੈਣਾ ਇਹਦਾ ਬੰਦ ਗੋਭੀ ਦਾ ਕੀ ਰੇਟ ਦੱਸਿਆ ਹਜੇ ਇਹ ਤੈਨੂੰ ਮਿਲ ਜੇਗੀ 250 ਤੋਂ ਤੇ ਸ਼ਿਮਲਾ ਮਿਰਚ ਯਾਰ ਤੈਨੂੰ ਦੱਸਿਆ 300 ਤੋਂ ਮਿਲ ਜੇਗੀ ਹੁਣ ਲੈਣਾ ਕੀ ਚੋਰੀ ਕਲਪਾਈ ਨਾ ਮੇਰੇ ਕੋਲ ਇੰਨਾ ਟਾਈਮ ਨਹੀਂ ਹੈ ਕਿਉਂਕਿ ਮੈਂ ਹੋਰ ਵੀ ਕੋਈ ਕੰਮ ਕਰਨੇ ਕਿ ਇੱਥੇ ਤੁਹਾਡੇ ਚੌਂਚਲਿਆਂ ਤੇ ਲੱਗਾ ਰਵਾਂ ਯਾਰ ਉਹ ਸਬਜ਼ੀ ਨੇ ਵੀ ਨਜ਼ਰ ਆਉਂਦੀ ਜਿਹੜੀ ਸਾਰੀਆਂ ਸਬਜ਼ੀਆਂ ਹੀ ਪੈ ਜਾਂਦੀਆਂ ਯਾਰ ਸਾਰਾ ਕੁਛ ਹੀ ਪਿਆ ਸਾਰੀਆਂ ਸਬਜ਼ੀਆਂ 'ਚ ਗੰਢੇ ਪੈਂਦੇ ਆ ਅੱਗੀ ਗਾਜਰ ਲੈ ਉਹ ਕੀ ਹੈ ਭਰਾ ਨਾ ਉਹ ਹੈ ਨਾ ਕੀ ਆ ਗੰਢੇ ਆ ਟਮਾਟਰ ਆ ਅਦਰਕ ਆ ਥੋਮ ਆ ਥੱਲੇ ਯਾਰ ਵਾਹ ਦਾ ਕੀ ਹੈ ਥੱਲੇ ਉਹ ਨਜ਼ਰ ਨਹੀਂ ਆਂਡਿਆ ਪਏ ਨੇ ਆਲੂ ਪਏ ਨੇ ਆਲੂ ਹੀ ਮੈਂ ਵੇ ਚੱਲ ਇੱਥੇ ਨਿਕਲ ਤੂੰ ਵੀ ਆ ਗਿਆ ਬਜ਼ੁਰਗ ਤੈਨੂੰ ਮੈਂ ਕਹਿੰਦਾ ਚੱਲ ਜਾ ਯਾਰ ਮੈਂ ਦੁਕਾਨ ਹੀ ਨਹੀਂ ਕਰਨੀ ਤੂੰ ਨਿਕਲ ਤੈਨੂੰ ਕੀ ਜਿਹੜੀ ਮਰਜ਼ੀ ਐਵੇਂ ਹੀ ਲਓ ਆਲੂ ਬੁੱਢੇ ਵਾਲੇ ਵਾਹ ਚੁੱਪ ਬਾਬਾ ਮੈਂ ਇੱਥੇ ਤੈਨੂੰ ਦੱਸ ਆਲੂ ਆਲੂ